ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਜਿਹੜੇ ਜੀ ਸ਼ਾਮ ਦੇ ਬੁਲੇਟਿਨ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ, ਮੇਰੇ ਨਾਲ ਸੈਨ ਹੋਜ਼ੇ ਸਟੂਡੀਓਜ਼ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ YouTube 'ਤੇ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਜੂਨ ਦੀ 23 ਤਰੀਕ ਆ, ਦਿਨ ਬੁੱਧਵਾਰ ਆ, ਅਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ, ਨੰਬਰ 408-272-2500 4082722500 ਦੇ ਉੱਤੇ। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜ਼ੈਂਡਰ ਮੌਰਗੇਜ ਅਤੇ ਰੀਅਲ ਏਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਸੰਪਰਕ ਕਰ ਸਕਦੇ ਹੋ। ਨੰਬਰ 408-272 559-905-2575 ਦੇ ਉੱਤੇ। ਨਾਲ ਹੀ ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ ਹੋਣਾ ਦੇ ਨਾਲ ਸੰਪਰਕ ਕਰੋ। ਕਾਲ ਕਰ ਸਕਦੇ ਹੋ 415-909-0503। ਵੁਡਲੈਂਡ ਦੇ ਵਿੱਚ I-5 ਦੇ ਉੱਤੇ ਟਰੱਕ ਪਾਰਕਿੰਗ ਅਵੇਲੇਬਲ ਹੈ। ਐਗਜ਼ਿਟ 538 ਦੇ ਉੱਤੇ ਵੀਡੀਓ ਸਰਵੇਲੈਂਸ ਸਿਕਿਉਰਿਟੀ ਦਾ ਪੁਖਤਾ ਪ੍ਰਬੰਧ ਆ। ਐਡਰੈਸ 597 ਨਾਰਥ ਈਸਟ ਸਟਰੀਟ, ਵੁਡਲੈਂਡ। ਹੋਰ ਜਾਣਕਾਰੀ ਲਈ ਕਾਲ 916-396-9085 ਅਤੇ ਪ੍ਰਿਤਪਾਲ ਸਿੰਘ ਅਟਵਾਲ ਐਲਗਰੋ ਤੋਂ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਜੌਨ ਮੈਕਅਫੀ, ਜਿਹੜੇ ਆਪਾਂ ਸਾਰੇ ਮੈਕਅਫੀ ਐਂਟੀਵਾਇਰਸ ਸੌਫਟਵੇਅਰ ਯੂਜ਼ ਕਰਦੇ ਹਾਂ ਕੰਪਿਊਟਰਸ ਦੇ, ਉਹਦਾ ਜਿਹੜਾ ਮਾਲਕ CEO ਸੀ, ਉਸ ਨੇ ਸੁਸਾਈਡ ਕਰ ਲਿਆ ਹੈਗਾ। ਉਹ ਇਸ ਟਾਈਮ ਬਾਰਸੀਲੋਨਾ, ਜਿਹੜੀ ਸਪੈਨਿਸ਼ ਹਾਈ ਕੋਰਟ ਨੇ ਉਹਦੇ ਅਗੇਂਸਟ ਫੈਸਲਾ ਦਿੱਤਾ ਸੀ ਵੀ ਉਹ US ਦੀ ਗਵਰਨਮੈਂਟ ਉਹਨੂੰ ਐਕਸਟ੍ਰਾਡਾਈਟ ਕਰ ਰਹੀ ਸੀ ਟੈਕਸ ਅਵੇਜ਼ਨ ਚਾਰਜਸ ਦੇ ਵਿੱਚ, ਕਿਉਂਕਿ ਟੈਕਸ ਨਹੀਂ ਪੇ ਕੀਤੇ ਸੀ ਹੁਣ। ਅਤੇ ਉਹ ਤੋਂ ਬਾਅਦ ਇਮੀਡੀਏਟਲੀ ਜਦੋਂ ਉਸ ਨੂੰ ਜੇਲ੍ਹ ਲੈ ਗਏ, ਥੋੜ੍ਹੇ ਸਮੇਂ ਬਾਅਦ ਹੀ ਜਿਹੜੀ ਆ ਉਹ ਪਤਾ ਲੱਗਿਆ ਵੀ ਉਸ ਨੇ ਆਪਣੇ ਆਪ ਨੂੰ ਸੁਸਾਈਡ ਕਰ ਲਿਆ ਹੈਗਾ ਆ। 1945 ਸਤੰਬਰ 18 ਨੂੰ ਜਨਮੇ ਬ੍ਰਿਟਿਸ਼ ਅਮਰੀਕਨ ਕੰਪਿਊਟਰ ਪ੍ਰੋਗਰਾਮਰ ਅਤੇ ਬਿਜ਼ਨਸਮੈਨ ਸੀਗਾ। ਮੈਕਅਫੀ ਐਸੋਸੀਏਟਸ ਉਸ ਨੇ 1987 ਦੇ ਵਿੱਚ ਬਣਾਈ ਸੀ ਅਤੇ 1994 ਤੱਕ ਇਹ ਚੱਲਦੀ ਰਹੀ। ਉਹ ਤੋਂ ਬਾਅਦ ਉਸ ਨੇ ਜਿਹੜਾ ਮੈਕਅਫੀ ਤੋਂ ਰਿਜ਼ਾਈਨ ਦੇ ਦਿੱਤਾ ਸੀ। ਅਤੇ ਮੈਕਅਫੀ ਦੀ ਜਿਹੜੀ ਇਨਕਮ ਆ ਸੰਨ 2007 ਦੇ ਵਿੱਚ $100 ਮਿਲੀਅਨ ਦੇ ਕਰੀਬ ਸੀਗੀ। ਜਦੋਂ ਮੈਕਅਫੀ ਨੂੰ ਛੱਡ ਕੇ ਚਲਾ ਗਿਆ, ਉਸਨੇ ਇੱਕ ਹੋਰ ਕੰਪਨੀ ਟਰਾਈਬਲ ਵੌਇਸ ਕਰਕੇ ਬਣਾਈ ਸੀ ਅਤੇ ਹੋਰ ਵੀ 2-3 ਜਿਹੜੀਆਂ ਕੰਪਨੀਆਂ ਬਣਾਈਆਂ ਸੀਗੀਆਂ। ਉਹ ਇੱਕ ਤਰ੍ਹਾਂ ਨਾਲ ਪੋਲੀਟੀਕਲ ਐਕਟਿਵਿਸਟ ਵੀ ਸੀਗਾ। ਇੱਕ ਟਾਈਮ ਦੇ ਉੱਤੇ ਉਹ US ਦੇ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਵੀ ਉਸਨੇ ਸੰਨ 2016 ਅਤੇ 2020 ਦੇ ਵਿੱਚ ਐਜ਼ ਏ ਲਿਬਰਟੇਰੀਅਨ ਪਾਰਟੀ ਵੱਲੋਂ ਜਿਹੜੀ ਰਨ ਕੀਤੀ ਸੀਗੀ। ਅਕਤੂਬਰ 6, 2020 ਨੂੰ ਉਸ ਨੂੰ ਸਪੇਨ ਦੇ ਵਿੱਚ ਟੈਕਸ ਅਵੇਜ਼ਨ ਚਾਰਜਸ, ਜਿਹੜੇ US ਦੇ ਟੈਕਸ ਅਵੇਜ਼ਨ ਚਾਰਜਸ ਸੀ, ਉਹਦੀ ਬਾਬਤ ਅਰੈਸਟ ਕਰ ਲਿਆ ਗਿਆ ਸੀ ਅਤੇ ਉਸ ਦੀ ਜਿਹੜੀ ਐਕਸਟ੍ਰਾਡੀਸ਼ਨ ਦੀ ਜਿਹੜੀ ਹੀਅਰਿੰਗ ਚੱਲ ਰਹੀ ਸੀ ਅਤੇ ਜਿਹੜੀ ਉੱਥੇ ਦੀ ਕੋਰਟ ਨੇ ਡਿਸੀਜ਼ਨ ਉਹਦੇ ਅਗੇਂਸਟ ਦਿੱਤਾ ਵੀ ਹਾਂ ਇਸ ਨੂੰ ਐਕਸਟ੍ਰਾਡਾਈਟ ਕਰਨਾ ਪੈਣਾ ਆ, ਅਤੇ ਉਸ ਨੇ ਜਿਹੜਾ ਸੁਸਾਈਡ ਕਰ ਲਿਆ ਹੈਗਾ ਆ। ਅਤੇ ਕਹਿੰਦੇ ਵੀ ਉਸ ਨੂੰ 30 ਸਾਲਾਂ ਦੀ ਜਿਹੜੀ ਸਜ਼ਾ ਹੋ ਸਕਦੀ ਸੀ ਜੇ ਉਹ ਕਨਵਿਕਟ ਹੋ ਜਾਂਦਾ। ਜੀ, ਕथित ਤੌਰ ਦੇ ਉੱਤੇ ਕਹਿੰਦੇ ਵੀ ਇਸਨੇ ਖੁਦਕੁਸ਼ੀ ਕਰ ਲਈ ਆ। ਇਸ ਦੀ ਹਵਾਲਗਿਰੀ ਜਿਹੜੀ ਅਮਰੀਕਾ ਨੂੰ ਜਲਦ ਹੀ ਜਿਹੜੀ ਉਹ ਮਿਲਣੀ ਸੀ ਅਤੇ ਮੁੱਢਲੀ ਜਾਂਚ ਦੇ ਵਿੱਚ ਉਹਨਾਂ ਨੇ ਇਹੀ ਦੱਸਿਆ ਆ ਵੀ ਇਸ ਨੇ ਆਪਣੀ ਜਾਨ ਲੈ ਲਈ ਆ। ਸੋ ਯਾਦ ਹੋਣਾ ਹਰਜੋਤ ਸਿੰਘ ਦੀ, ਜਦੋਂ ਇੱਕ ਬਹੁਤ ਵੱਡੇ ਇੱਥੇ ਅਮਰੀਕਾ ਦੇ ਵਿੱਚ ਕੇਸ ਜਿਹੜਾ ਜੈਫਰੀ ਐਪਸਟੀਨ ਸੀਗਾ, ਜਿਸ ਦੇ ਬਹੁਤ ਵੱਡੇ ਬੰਦਿਆਂ ਦੇ ਨਾਲ, ਲੋਕਾਂ ਦੇ ਨਾਲ ਜਿਹੜੇ ਤਾਲੁਕਾਤ ਸੀਗੇ ਅਤੇ ਜਿਹੜੀ ਛੋਟੀ ਉਮਰ ਦੀਆਂ ਕੁੜੀਆਂ ਦੀ ਜਿਹੜੀ ਸੈਕਸ ਦੇ ਟਰੈਫਿਕਿੰਗ ਦੇ ਮਾਮਲੇ ਦੇ ਵਿੱਚ ਵੀ ਉਸ ਦੇ ਉੱਤੇ ਕਥਿਤ ਦੋਸ਼ ਲੱਗਦੇ ਸੀ। ਉਹਨੇ ਵੀ ਕਥਿਤ ਤੌਰ ਦੇ ਉੱਤੇ ਜਿਹੜੀ ਖੁਦ ਆਪਣੀ ਜਾਨ ਜਿਹੜੀ ਲਈ। ਮੈਂ ਉਹਦੇ ਨਾਲ ਇਸ ਦੀ ਤੁਲਨਾ ਨਹੀਂ ਕਰ ਰਿਹਾ, ਪਰ ਇਹ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਆ ਅਕਸਰ ਜਿਹੜੀਆਂ ਆ ਉਹ ਕਹਿੰਦੇ ਜੇਲ੍ਹਾਂ ਦੇ ਵਿੱਚ ਜਿਹੜੀਆਂ ਉਹ ਸੁਣਨ ਨੂੰ ਮਿਲੀਆਂ ਨੇ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਲਈ ਵੱਡੀ ਖਬਰ ਜਿਹੜੀ ਆ ਰਹੀ ਹੈ, ਇੱਥੋਂ ਦੇ ਗਵਰਨਰ ਗੈਵਿਨ ਨਿਊਸਮ ਦੇ ਲਈ ਜਿਹੜੀ ਹੁਣ ਰੀਕਾਲ ਦੀ ਇਲੈਕਸ਼ਨ ਆ
ਉਹ ਹੁਣ ਤੈਅ ਹੋ ਚੁੱਕੀ ਆ। ਅੱਜ ਜਿਹੜਾ ਆ ਜਿਹੜੇ ਸਿਗਨੇਚਰਸ ਵਾਪਸ ਲੈਣ ਦਾ ਅਖੀਰਲਾ ਜਿਹੜਾ ਉਹ ਦਿਨ ਸੀ। ਮਹਿਜ ਜਿਹੜੇ ਤਕਰੀਬਨ 2 ਮਿਲੀਅਨ ਲੋਕਾਂ ਨੇ ਸਾਈਨ ਕੀਤੇ ਸੀਗੇ ਇਹਨਾਂ ਦੀ ਰੀਕਾਲ ਇਲੈਕਸ਼ਨ ਦੇ ਲਈ, ਉਸ ਦੇ ਵਿੱਚੋਂ ਮਹਿਜ 43 ਲੋਕਾਂ ਨੇ ਆਪਣੇ ਜਿਹੜੇ ਹਸਤਾਖਰ ਆ ਉਹ ਵਾਪਸ ਲਏ ਸੀਗੇ। ਸੋ ਜੂਨ 8 ਤੱਕ ਜਿਹੜਾ ਉਹ ਚਾਂਸ ਆ ਉਹਨਾਂ ਨੇ ਜਿਹੜਾ ਉਹ ਦਿੱਤਾ ਸੀਗਾ। ਹੁਣ ਵੈਰੀਫਾਈਡ ਸਿਗਨੇਚਰਸ ਦਾ ਆંકੜਾ 1.7 ਮਿਲੀਅਨ ਜਿਹੜਾ ਆ ਉਹ ਬਣਿਆ ਆ। ਸੋ ਆ ਰਹੀਆਂ ਜਿਹੜੀਆਂ ਆ ਹੁਣ ਜਲਦ ਹੀ ਰੀਕਾਲ ਦੀ ਇਲੈਕਸ਼ਨ ਉਹ ਆਪਾਂ ਨੂੰ ਦੇਖਣ ਨੂੰ ਮਿਲੂਗੀ। 55 ਵਾਰ ਕੈਲੀਫੋਰਨੀਆ ਦੇ ਇਤਿਹਾਸ ਦੇ ਵਿੱਚ ਜਿਹੜੀਆਂ ਰੀਕਾਲ ਦੀਆਂ ਇੱਦਾਂ ਕੋਸ਼ਿਸ਼ਾਂ ਜਿਹੜੀਆਂ ਉਹ ਹੋਈਆਂ ਨੇ, ਗਵਰਨਟੋਰੀਅਲ ਰੀਕਾਲ ਕੈਂਪੇਨ ਆ, ਅਤੇ ਹੁਣ ਤੱਕ 2 ਵਾਰੀ ਜਿਹੜਾ ਕਹਿੰਦੇ ਆ ਵੀ ਇਹ ਸਕਸੈਸਫੁਲ ਹੋਇਆ ਆ ਜਦ ਰੀਕਾਲ ਇਲੈਕਸ਼ਨ ਜਿਹੜੀ ਹੋਈ ਆ। ਹਰਜੋਤ ਸਿੰਘ ਜੀ ਦੱਸ ਸਕਦੇ ਆ ਤੁਸੀਂ ਇਤਿਹਾਸ ਦੇ ਵਿੱਚ ਵੀ ਪਹਿਲੀ ਵਾਰੀ ਜਦੋਂ ਰੀਕਾਲ ਇਲੈਕਸ਼ਨ ਹੋਈ ਸੀ ਉਦੋਂ ਜਿਹੜਾ ਗਵਰਨਰ ਆ ਉਸ ਨੂੰ ਐਕਚੁਅਲ ਦੇ ਵਿੱਚ ਲਾਂਭੇ ਕਰਨ ਦੇ ਵਿੱਚ ਲੋਕਾਂ ਨੇ ਕਾਮਯਾਬੀ ਉਦੋਂ ਹਾਸਿਲ ਕੀਤੀ ਸੀ। ਇਸ ਵਾਰ ਇੱਦਾਂ ਹੋਊਗੀ ਨਹੀਂ ਹੋਊਗੀ ਇਹ ਇੱਕ ਜਿਹੜਾ ਵੱਖਰਾ ਜਿਹੜਾ ਉਹ ਵਿਸ਼ਾ ਹੈਗਾ ਆ। ਕੋਵਿਡ-19 ਦੀ ਚਰਮ ਸੀਮਾ ਦੇ ਵਿੱਚ ਨਵੰਬਰ 2020 ਦੇ ਵਿੱਚ ਗਵਰਨਰ ਨਿਊਸਮ ਖੁਦ ਜਿਹੜਾ ਕਿ TV ਦੇ ਉੱਤੇ ਆ ਕੇ ਲੋਕਾਂ ਨੂੰ ਘਰੇ ਰਹਿਣ ਦੀਆਂ ਹਦਾਇਤਾਂ ਦੇ ਰਿਹਾ ਸੀਗਾ, ਉਹਨਾਂ ਨੂੰ ਅਪੀਲ ਕਰ ਰਿਹਾ ਸੀ। ਖੁਦ ਨਾਪਾ ਕਾਊਂਟੀ ਦੇ ਵਿੱਚ ਇੱਕ ਮਿਸ਼ਲਨ ਸਟਾਰਡ ਰੈਸਟੋਰੈਂਟ ਫ੍ਰੈਂਚ ਲਾਂਡਰੀ ਦੇ ਵਿੱਚ ਆਪਣੇ ਨਜ਼ਦੀਕੀਆਂ ਦੇ ਨਾਲ ਡਿਨਰ ਕਰਦਾ ਹੋਇਆ ਪਾਇਆ ਗਿਆ ਸੀ। ਉਸ ਤਸਵੀਰਾਂ ਵਾਇਰਲ ਹੋਈਆਂ ਸੀਗੀਆਂ ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਉਸਨੇ ਉਸ ਦੀ ਮਾफ़ੀ ਵੀ ਮੰਗੀ ਸੀ। ਹੁਣੇ ਹੀ ਕੁਝ ਸਮਾਂ ਪਹਿਲਾਂ ਹੀ ਇੱਕ ਹੋਰ ਨਵੀਂ ਇਸ ਦੇ ਬਾਬਤ ਰਿਪੋਰਟ, ਇਨਵੈਸਟੀਗੇਟਿਵ ਰਿਪੋਰਟ ਜਿਹੜੀ ਕੈਪ ਰੇਡੀਓ NPR ਦੇ ਦੁਆਰਾ ਜਿਹੜੀ ਉਹ ਆਈ ਆ, ਉਸ ਦੇ ਵਿੱਚ ਕਹਿੰਦੇ ਵੀ ਜਿਹੜੀਆਂ ਵਾਈਲਡ ਫਾਇਰ ਪ੍ਰੀਵੈਂਸ਼ਨਸ ਨੂੰ ਲੈ ਕੇ ਜਿਹੜੀ ਇਹ ਪ੍ਰੋਗਰੈਸ ਇਹਨਾਂ ਨੇ ਦਿਖਾਈ ਸੀਗੀ, ਉਹ ਕਹਿੰਦੇ ਵੀ ਓਵਰਸਟੇਟ ਕੀਤੀ ਸੀ, ਵੀ ਜ਼ਿਆਦਾ ਉਹਨਾਂ ਨੇ ਲੋਕਾਂ ਨੂੰ ਇੱਕ ਹਿਸਾਬ ਦੇ ਨਾਲ ਦੱਸ ਦਿੱਤਾ ਵੀ ਹਾਂ ਜਲਦੀ ਜਿਹੜੀ ਅਸੀਂ ਕਾਬੂ ਦੇ ਵਿੱਚ ਕਰ ਰਹੇ ਹਾਂ, ਜਦ ਕਿ ਗਰਾਊਂਡ ਲੈਵਲ ਦੇ ਉੱਤੇ ਉੱਦਾਂ ਦੀ ਸਥਿਤੀ ਨਹੀਂ ਸੀਗੀ। ਸੋ ਆਪਣੇ ਵਿਵਾਦਾਂ ਦੇ ਨਾਲ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਹੁਣ ਦੇਖਣਾ ਹੋਊਗਾ ਵੀ ਇਸ ਦੀ ਰੀਕਾਲ ਦੇ ਵਿੱਚ ਇਸ ਨੂੰ ਮੁੱਖ ਵਿਰੋਧਤਾ ਜਿਹੜੀ ਆ ਉਹ ਕਿਹੜੀ ਦੇਖਣ ਨੂੰ ਜਿਹੜੀ ਉਹ ਮਿਲਦੀ ਆ। ਕੀ ਡੈਮੋਕ੍ਰੇਟ ਪਾਰਟੀ ਦਾ ਕੋਈ ਹੋਰ ਜਿਹੜਾ ਕੈਂਡੀਡੇਟ ਆ ਉਹ ਇਸ ਦੇ ਸਾਹਮਣੇ ਆਉਣ ਨੂੰ ਜਿਹੜਾ ਆ ਉਹ ਆਵੇਗਾ? ਉੱਦਾਂ ਡੈਮੋਕ੍ਰੇਟ ਪਾਰਟੀ ਟਰਾਈ ਕਰ ਰਹੀ ਆ ਵੀ ਕੋਈ ਵੀ ਇਸ ਦੇ ਵਿਰੋਧ ਦੇ ਵਿੱਚ ਇਹਨਾਂ ਦੀ ਪਾਰਟੀ ਵੱਲੋਂ ਜਿਹੜਾ ਉਹ ਨਾ ਖੜਾ ਹੋਵੇ, ਪਰ ਜਿਹੜੀ ਰਿਪਬਲਿਕਨ ਪਾਰਟੀ ਆ ਉਹ ਡੈਫੀਨੇਟਲੀ ਆਪਣੇ ਵੱਲੋਂ ਕੋਸ਼ਿਸ਼ ਕਰੇਗੀ। ਇਸ ਦੇ ਲਾਂਭੇ ਹੋ ਜਾਣ ਦੇ ਚਾਂਸਿਸ ਸਲਿਮ ਹੈਗੇ ਆ, ਪਰ ਦੇਰ ਇਜ਼ ਆਲਵੇਜ਼ ਏ ਚਾਂਸ, ਇਹ ਜਿਹੜਾ ਉਹ ਹਮੇਸ਼ਾ ਆਖਿਆ ਜਾਂਦਾ ਆ। ਅਗਲੀ ਖਬਰ ਵੀ ਕੈਲੀਫੋਰਨੀਆ ਨਾਲ ਰਿਲੇਟਡ ਆ। ਸਿਆਰਾਸ ਦੇ ਵਿੱਚ ਸਨੋ ਪੈਂਦੀ ਆ, ਸੋ ਬਹੁਤ ਸਾਰਾ ਜਿਹੜੀ ਸਨੋ ਜਦੋਂ ਪਿਘਲਦੀ ਆ ਉਹਦਾ ਪਾਣੀ ਜਿਹੜਾ ਆ ਉਹ ਕੈਲੀਫੋਰਨੀਅਨ ਜਿਹੜੇ ਆ ਉਹ ਯੂਜ਼ ਕਰਦੇ ਆ। ਕਹਿੰਦੇ ਵੀ ਇਸ ਵਾਰੀ ਪਤਾ ਹੀ ਨਹੀਂ ਲੱਗਦਾ ਵੀ ਜਿਹੜਾ ਸਿਆਰਾ ਦੇ ਵਿੱਚ ਜਿਹੜੀ ਸਨੋ ਪਿਘਲੀ ਆ ਉਹਦਾ ਪਾਣੀ ਗਿਆ ਕਿੱਥੇ, ਵੀ ਉਹ ਦਰਿਆ 'ਚ ਗਿਆ ਜਾਂ ਉਹ ਕਿਤੇ ਰਸਤੇ ਦੇ ਵਿੱਚ ਹੀ ਜਿਹੜਾ ਗੁਆਚ ਗਿਆ ਹੈਗਾ। ਸਟੇਟ ਦੇ ਜਿਹੜੇ ਵਾਟਰ ਪਲਾਨਰਸ ਆ ਉਹਨਾਂ ਨੇ ਇਹ ਕਿਹਾ 6,85,000 ਏਕੜ ਫੀਟ ਆਫ ਵਾਟਰ ਜਿਹੜਾ ਆ ਉਹ ਰਨ ਆਫ ਆਉਂਦਾ ਹੁੰਦਾ ਆ ਨਾਰਦਰਨ ਕੈਲੀਫੋਰਨੀਆ ਤੋਂ। 40% ਮੋਰ ਵਾਟਰ ਦੈਨ ਦ ਸਿਟੀ ਆਫ ਲਾਸ ਐਂਜਲਸ ਯੂਜ਼ਸ ਇਨ ਏ ਈਅਰ। ਉਹ ਪਹੁੰਚਿਆ ਹੀ ਨਹੀਂ ਹੈਗਾ ਇੰਨਾ ਪਾਣੀ ਜਿਹੜਾ। ਸੋ ਇਹਦੇ ਨਾਲ ਜਿਹੜਾ ਡਰਾਊਟ ਜਿਹੜਾ ਹੁਣ ਪੂਰੀ ਤਰ੍ਹਾਂ ਕੈਲੀਫੋਰਨੀਆ 'ਚ ਹੋਇਆ, ਬਹੁਤ ਸਾਰੇ ਜਿਹੜੇ ਸ਼ਹਿਰ ਆ ਉਹਨਾਂ ਨੇ ਵੀ ਜਿਹੜੇ ਆ ਹੁਣ ਬੈਨ ਲਾਉਣਾ ਸ਼ੁਰੂ ਕਰਤਾ ਵੀ ਤੁਸੀਂ ਇੰਨੇ ਦਿਨੇ ਜਿਹੜਾ ਆ ਪਾਣੀ ਯੂਜ਼ ਕਰ ਸਕਦੇ ਹੈਗੇ ਆ ਤੇ ਨਹੀਂ ਤਾਂ ਫਾਈਨ ਹੋਊਗੇ। ਜੀ ਬਿਲਕੁਲ। ਸੈਨ ਹੋਜ਼ੇ ਦੀ ਜਿਹੜੀ ਵਾਟਰ ਕੰਪਨੀ ਆ ਉਹ ਕਹਿੰਦੇ ਵੀ 33% ਜਿਹੜੀ ਕਟੌਤੀ ਆ ਉਸ ਦੀ ਉਮੀਦ ਜਿਹੜੀ ਉਹ ਰਿਡਕਸ਼ਨ ਜਿਹੜੀ ਉਹ ਕਰ ਰਹੇ ਆ ਵਾਟਰਿੰਗ ਦੇ ਵਿੱਚ। ਕਹਿੰਦੇ ਵੀ ਹੁਣ ਬਰਾਊਨ ਲੌਨਸ ਅਤੇ ਗੰਦੀਆਂ ਜਿਹੜੀਆਂ ਲਿਬੜੀਆਂ ਹੋਈਆਂ ਗੱਡੀਆਂ ਆ ਉਹ ਹੁਣ ਤੁਹਾਨੂੰ ਆਮ ਤੌਰ ਦੇ ਉੱਤੇ ਸਾਊਥ ਵੇ ਜਿਹੜਾ ਆ ਸੈਨ ਹੋਜ਼ੇ ਦੇ ਵਿੱਚ ਆਊਗਾ। ਸੈਨ ਹੋਜ਼ੇ ਦੇ ਵਿੱਚ ਨਵੇਂ ਡਰਾਊਟ ਰੂਲਸ ਜਿਹੜੇ ਆ ਉਹ ਆਲਰੇਡੀ ਇਹਨਾਂ ਨੇ ਪਾਸ ਕਰ ਦਿੱਤੇ ਆ, ਜਿਸ ਦੇ ਵਿੱਚ ਕਹਿੰਦੇ ਵੀ ਹੁਣ ਆਪਣੇ ਤੁਸੀਂ ਲੌਨ ਨੂੰ ਵਾਟਰ ਕਰਨ ਦੇ ਲਈ ਮਹਿਜ ਹਫ਼ਤੇ ਦੇ 2 ਦਿਨ ਹੀ ਜਿਹੜੇ ਆ ਇਸ ਦੇ ਵਿੱਚ ਵਰਤ ਸਕਦੇ ਆ। 2017 ਦੇ ਵਿੱਚ ਵੀ ਇੱਦਾਂ ਦੇ ਕਾਨੂੰਨ ਜਿਹੜੇ ਆ ਉਹ ਜਿਹੜੇ ਲਿਆਂਦੇ ਗਏ ਸੀਗੇ, ਇੱਦਾਂ ਦੇ ਜਿਹੜਾ ਕਿਹਾ ਸੀਗਾ ਵੀ ਤੁਸੀਂ ਘੱਟ ਪਾਣੀ ਜਿਹੜਾ ਉਹ ਵਰਤੋ। ਸੈਨ ਹੋਜ਼ੇ ਵਾਟਰ ਕੰਪਨੀ, ਸੈਨ ਹੋਜ਼ੇ, ਕੈਂਬਲ, ਲੌਟਗੈਟ, ਸੈਰਾਟੋਗਾ, ਕੁਪਰਟੀਨੋ, ਰੈਡਵੁੱਡ ਅਸਟੇਟਸ ਜਿਹੜੇ ਆ ਇੱਥੋਂ ਦੇ ਵਸਿੰਦਿਆਂ ਨੂੰ ਪਾਣੀ ਜਿਹੜੀ ਉਹ ਪਹੁੰਚਾਉਂਦੀ ਆ ਅਤੇ ਹੁਣ ਇਹ ਚਾਹੁੰਦੇ ਆ ਵੀ ਇੱਥੇ ਹੁਣ ਘੱਟ ਹੋਵੇ। ਸੋ ਕਹਿੰਦੇ ਵੀ ਮੰਡੇਜ਼ ਅਤੇ ਥਰਸਡੇਜ਼ ਜਿਹੜੇ ਔਡ ਨੰਬਰਡ ਐਡਰੈਸਿਸ ਦੇ ਲਈ, ਅਤੇ ਟਿਊਜ਼ਡੇ ਅਤੇ ਫਰਾਈਡੇਜ਼ ਜਿਹੜੇ ਈਵਨ ਨੰਬਰ ਜਿਹੜੇ ਐਡਰੈਸਿਸ ਦੇ ਲਈ ਜਿਹੜੇ ਆ
ਉਹ ਵਾਟਰਿੰਗ ਕਰਨ ਦੇ ਲਈ ਜਿਹੜੇ ਉਹ ਰੱਖੇ ਜਾਣਗੇ ਲੌਨਸ ਦੇ ਲਈ। ਜਿੱਦਾਂ ਆਪਾਂ ਦਿੱਲੀ 'ਚ ਈਵਨ ਔਡ ਵਾਲਾ ਸਿਸਟਮ ਦੇਖਿਆ ਸੀ ਨਾ, ਉਹਨਾਂ ਨੇ ਪੋਲਿਊਸ਼ਨ ਨੂੰ ਕੰਟਰੋਲ ਕਰਨ ਦੇ ਲਈ, ਸੋ ਉੱਦਾਂ ਦਾ ਜਿਹੜਾ ਉਹ ਰੱਖਿਆ। ਅਤੇ ਇਰੀਗੇਸ਼ਨ ਸਟੇਸ਼ਨ ਵੀ ਕਹਿੰਦੇ ਵੀ 15 ਮਿੰਟ ਤੋਂ ਵੱਧ ਜਿਹੜਾ ਆ ਉਹ ਤੁਸੀਂ ਜਿਹੜਾ ਉਹ ਨਹੀਂ ਚਲਾ ਸਕਦੇ। ਸਵੇਰੇ 10 ਤੋਂ ਜਿਹੜਾ ਆ ਉਹ 8 ਵਜੇ ਦੇ ਵਿੱਚ, ਕਹਿੰਦੇ ਵੀ ਕਿਉਂਕਿ ਉਦੋਂ ਇਵੈਪੋਰੇਸ਼ਨ ਹੋਣ ਦੇ ਜ਼ਿਆਦਾ ਚਾਂਸ ਆ। ਜੇ ਪਾਣੀ ਇਸ ਤਰੀਕੇ ਦੇ ਨਾਲ ਵਰਤਣਾ ਹੀ ਆ ਤਾਂ ਟਰਾਈ ਕਰੋ ਵੀ ਜਿਹੜਾ ਪਾਣੀ ਆ ਉਹ ਹਨੇਰੇ ਸਵੇਰੇ ਜਿਹੜਾ ਦਿਓ, ਜਦੋਂ ਕਿ ਪਾਣੀ ਇਵੈਪੋਰੇਟ ਨਾ ਹੋਵੇ। ਅਗਲੀ ਖਬਰ ਇਥੀਓਪੀਆ ਤੋਂ ਆ ਰਹੀ ਆ, ਜਿੱਥੇ ਕਿ ਏਅਰ ਸਟ੍ਰਾਈਕ ਨਾਲ ਇੱਕ ਮਾਰਕੀਟ ਦੇ ਵਿੱਚ 30 ਲੋਕਾਂ ਦੀ ਜਿਹੜੀ ਆ ਮੌਤ ਹੋ ਗਈ ਹੈਗੀ ਆ। ਕਾਫੀ ਲੋਕ ਜਿਹੜੇ ਫੱਟੜ ਵੀ ਹੋਏ ਹੈਗੇ ਆ। ਐਂਬੂਲੈਂਸ ਵਗੈਰਾ ਜਿਹੜੀ ਕਹਿੰਦੇ ਆ ਵੀ ਕੁਛ ਕੁ ਲੋਕਾਂ ਨੂੰ ਉੱਥੋਂ ਜਿਹੜੇ ਬਚਾ ਕੇ ਕੱਢ ਕੇ ਲਿਜਾ ਸਕੇ। ਇਹ ਜਿਹੜਾ ਏਰੀਆ ਹੈਗਾ ਆ, ਇਹ ਇੱਥੇ ਬਹੁਤ ਲੰਮੇ ਸਮੇਂ ਤੋਂ ਇਥੀਓਪੀਆ ਅਤੇ ਆਰਟਰੀਅਰਸ ਜਿਹੜੀ ਦੋ ਮੁਲਕ ਆ ਉਹਨਾਂ ਦੇ ਵਿੱਚ ਲੜਾਈ ਚੱਲ ਰਹੀ ਹੈਗੀ ਆ। ਕਹਿੰਦੇ ਵੀ 33ਵਾਂ ਮਾਰਟੀਅਰਸ ਡੇ ਸੀਗਾ, ਸ਼ਹੀਦੀ ਦਿਨ ਉਹ ਮਨਾ ਰਹੇ ਸੀ 33ਵਾਂ, ਕਿਉਂਕਿ ਇਹ ਅੱਜ ਤੋਂ 33 ਸਾਲ ਪਹਿਲਾਂ ਸੇਮ ਡੇ 1000 ਦੇ ਕਰੀਬ ਜਿਹੜੇ ਟਿਗਰੀਆਨਾ ਲੋਕ ਹੈਗੇ ਆ ਉਹਨਾਂ ਨੂੰ ਜਿਹੜਾ ਮਾਰਿਆ ਗਿਆ ਸੀ। ਸੋ ਇਥੋਪੀਅਨ 'ਚ ਸਿਵਲ ਵਾਰ ਕਾਫੀ ਲੰਮੇ ਸਮੇਂ ਤੋਂ ਚੱਲ ਰਹੀ ਹੈਗੀ ਆ ਜੀ। ਬਾਈਡਨ ਪ੍ਰਸ਼ਾਸਨ ਨੇ ਅੱਜ ਜਿਹੜਾ ਇਹ ਅਨਾਊਂਸ ਕੀਤਾ ਆ ਵੀ ਉਹ ਗਨ ਕ੍ਰਾਈਮ ਪ੍ਰੀਵੈਂਸ਼ਨ ਨੂੰ ਲੈਣ ਦੇ ਲਈ ਜਿਹੜੀ ਉਹ ਜ਼ੀਰੋ ਟੋਲਰੈਂਸ ਪਾਲਿਸੀ ਜਿਹੜੀ ਉਹ ਲੈ ਕੇ ਆ ਰਹੇ ਆ। ਜਿਹੜੇ ਗਨ ਡੀਲਰਸ ਇਹ ਆਪਣੇ ਜਿਹੜੇ ਬੈਕਗਰਾਊਂਡ ਚੈੱਕਸ ਦੀ ਉਲੰਘਣਾ ਕਰਨਗੇ ਜਾਂ ਉਹ ਨਹੀਂ ਕਰਨਗੇ, ਜਾਂ ਉਹਨਾਂ ਲੋਕਾਂ ਨੂੰ ਬੰਦੂਕਾਂ ਜਿਹੜੀਆਂ ਉਹ ਕਹਿੰਦੇ ਆ ਦੇਣਗੇ ਜਿਹੜੇ ਲੀਗਲ ਤੌਰ ਦੇ ਉੱਤੇ ਰੱਖ ਨਹੀਂ ਸਕਦੇ, ਉਹਨਾਂ ਦੇ ਜਿਹੜੇ ਲਾਇਸੈਂਸ ਆ ਉਹ ਰੱਦ ਕਰ ਦਿੱਤੇ ਜਾਣਗੇ। ਨਾਲ ਹੀ ਉਹਨਾਂ ਨੇ ਕਿਹਾ ਵੀ ਜਿਹੜਾ ਅਮਰੀਕਨ ਰੈਸਕਿਊ ਪਲਾਨ ਦੇ ਵਿੱਚ 2 ਟ੍ਰਿਲੀਅਨ ਦੇ ਤਕਰੀਬਨ ਜਿਹੜੀ ਰਾਸ਼ੀ ਦਿੱਤੀ ਗਈ ਸੀ, ਉਹਨਾਂ ਵਿੱਚੋਂ ਜੋ ਕਹਿੰਦੇ ਵੀ ਫੰਡਿੰਗ ਜਿਹੜੀ ਬਚੂਗੀ ਉਹ ਪੁਲਿਸ ਡਿਪਾਰਟਮੈਂਟਸ ਨੂੰ ਜਿਹੜੀ ਉਹ ਵੰਡੀ ਜਾਊਗੀ, ਅਤੇ ਉੱਥੇ ਜਿਹੜੀ ਸਟਾਫਿੰਗ ਦੀ ਸ਼ਾਰਟੇਜਿਸ ਹੈਗੀ ਹੈ, ਜਿੱਥੇ ਘਾਟ ਹੈਗੀ ਪੁਲਿਸ ਵਾਲਿਆਂ ਦੀ, ਉਸ ਨੂੰ ਜਿਹੜਾ ਉਹ ਪੂਰੀਆਂ ਕਰਨ ਦੀ ਇਸ ਦੇ ਵਿੱਚ ਕੋਸ਼ਿਸ਼ ਕੀਤੀ ਜਾਊਗੀ। ਇੱਕ ਰਿਪੋਰਟ ਜਿਹੜੀ ਹੋਰ ਸਾਹਮਣੇ ਆ ਰਹੀ ਹੈ ਵੀ ਬੈਕਗਰਾਊਂਡ ਚੈੱਕਸ ਦੇ ਨਾਲ ਕਹਿੰਦੇ ਆ ਵੀ ਹੁਣ ਤੱਕ ਜਿਹੜੇ ਆ 3 ਲੱਖ ਗਨ ਸੇਲਸ ਆ ਉਹ ਰੁਕੀਆਂ ਆ, ਜਿਹਦੇ ਵਿੱਚ ਅਜਿਹੇ ਲੋਕਾਂ ਨੂੰ ਬੰਦੂਕ ਵੇਚਣ ਦੀ ਜਾਂ ਉਹਨਾਂ ਨੇ ਖਰੀਦਣ ਦੀ ਕੋਸ਼ਿਸ਼ ਕੀਤੀ ਸੀਗੀ ਜਿਨ੍ਹਾਂ ਦੇ ਕੋਲ ਬੰਦੂਕ ਨਹੀਂ ਜਿਹੜੀ ਹੈ ਲੀਗਲੀ ਹੋਣੀ ਚਾਹੀਦੀ। ਸੋ ਇਹ ਪਿਛਲੇ ਸਾਲ ਦੇ ਵਿੱਚ ਹੀ ਜਿਹੜੇ ਕਹਿੰਦੇ 3 ਲੱਖ ਅਜਿਹੇ ਕੇਸ ਸਾਹਮਣੇ ਜਿਹੜੇ ਉਹ ਆਏ ਹੈਗੇ ਆ। ਸੋ ਜਿਹੜੇ ਬੈਕਗਰਾਊਂਡ ਚੈੱਕ ਦੇ ਲਈ ਉਸ ਦੀ ਹਾਮੀਦਾਰ ਨੇ ਲੋਕ, ਉਹ ਇਸ ਨੂੰ ਹੁਣ ਕਾਫੀ ਜ਼ਿਆਦਾ ਦਰਸਾ ਰਹੇ ਆ ਵੀ ਦੇਖੋ ਇਸ ਦੇ ਨਾਲ ਜਿਹੜਾ ਕਾਫੀ ਸੇਫਟੀ ਜਿਹੜੀ ਉਹ ਵੱਧਦੀ ਆ। ਪਰ ਉਸ ਦੇ ਬਾਵਜੂਦ ਅਜੇ ਵੀ ਆਪਾਂ ਦੇਖਦੇ ਹਾਂ ਵੀ ਹਰ ਵੀਕਐਂਡ ਜਾਂ ਐਵਰੀ ਡੇ ਕਿਤੇ ਨਾ ਕਿਤੇ ਜਿਹੜੀਆਂ ਸ਼ੂਟਿੰਗ ਦੀਆਂ ਇਹ ਘਟਨਾਵਾਂ ਜਿਹੜੀਆਂ ਉਹ ਆਪਾਂ ਨੂੰ ਦੇਖਣ ਨੂੰ ਸੁਣਨ ਨੂੰ ਹੀ ਮਿਲਦੀਆਂ ਰਹਿੰਦੀਆਂ ਨੇ। ਅਗਲੀ ਖਬਰ ਇਜ਼ਰਾਈਲ ਤੋਂ ਆ ਰਹੀ ਹੈ, ਜਿੱਥੇ ਕਿ ਕਹਿੰਦੇ ਵੀ ਕੋਵਿਡ-19 ਆਊਟਬ੍ਰੇਕ ਫੇਰ ਹੋਣ ਜਾ ਰਿਹਾ, ਖਾਸ ਕਰਕੇ ਡੈਲਟਾ ਵੇਰੀਐਂਟ ਦੇ ਸੰਬੰਧ ਦੇ ਵਿੱਚ। ਇਜ਼ਰਾਈਲ ਦੁਨੀਆ ਦਾ ਇੱਕੋ ਇੱਕ ਮੁਲਕ ਆ ਜਿਹਦੇ ਵਿੱਚ ਉਹਨਾਂ ਦੀ ਪਾਪੂਲੇਸ਼ਨ ਸਭ ਤੋਂ ਵੱਧ ਜਿਹੜੀ ਆ ਵੈਕਸੀਨੇਟਡ ਹੈਗੀ ਆ। ਕਹਿੰਦੇ ਵੀ 70% ਦੇ ਕਰੀਬ ਨਵੇਂ ਜਿਹੜੇ ਇਨਫੈਕਸ਼ਨ ਆ ਰਹੇ ਹੈਗੇ ਆ ਡੈਲਟਾ ਵੇਰੀਐਂਟ ਤੋਂ। ਇਹ ਇਜ਼ਰਾਈਲ ਦੇ ਹੈਲਥ ਮਿਨਿਸਟਰ ਜਿਹੜਾ ਆ ਉਹਨਾਂ ਨੇ ਦੱਸਿਆ ਹੈਗਾ। ਸੋ ਈਵਨ ਦੋ ਲੋਕਾਂ ਨੇ ਵੈਕਸੀਨ ਲਵਾਏ ਆ, ਅਤੇ ਉਹ ਕਹਿੰਦੇ ਵੀ ਜੇ ਕਿਸੇ ਨੂੰ ਹੁਣ ਕਰੋਨਾ ਦੀ ਜਿਹੜੀ ਆ ਕਿਸੇ ਤਰ੍ਹਾਂ ਦੇ ਵੀ ਸਿੰਪਟਮਸ ਆਉਂਦੇ ਆ, ਉਹਨਾਂ ਨੂੰ ਇਮੀਡੀਏਟਲੀ ਜਿਹੜਾ ਆ ਕੁਆਰੰਟੀਨ ਕਰਨਾ ਪਊਗਾ, ਈਵਨ ਦੋ ਉਹਨਾਂ ਨੇ ਵੈਕਸੀਨ ਵੀ ਲਵਾਇਆ ਹੋਵੇ। ਕਹਿੰਦੇ ਵੀ ਇਕੱਲੇ ਸੋਮਵਾਰ ਇੱਕ ਦਿਨ ਦੇ ਵਿੱਚ 125 ਦੇ ਕਰੀਬ ਜਿਹੜੇ ਕੇਸ ਆ ਇਜ਼ਰਾਈਲ ਦੇ ਵਿੱਚ ਡੈਲਟਾ ਵੇਰੀਐਂਟ ਨਾਲ ਜਿਹੜੇ ਕਰੋਨਾ ਵਾਇਰਸ ਪੋਜ਼ੀਟਿਵ ਲੋਕ ਹੋਏ ਆ ਉਹ ਪਾਏ ਗਏ ਹੈਗੇ ਆ ਜੀ। ਰਾਸ਼ਟਰਪਤੀ ਬਾਈਡਨ ਦੇ ਇਨਫਰਾਸਟਰਕਚਰ ਪਲਾਨ ਦੇ ਵਿੱਚ ਕਹਿੰਦੇ ਆ ਵੀ ਬੀ ਉਹਨਾਂ ਦੀਆਂ ਗੱਲਬਾਤ ਦੇ ਵਿੱਚ ਇੱਕ ਬ੍ਰੇਕ ਥਰੂ ਪੋਟੈਂਸ਼ੀਅਲ ਜਿਹੜਾ ਉਹ ਦੇਖਿਆ ਗਿਆ ਆ। ਬਾਈ ਪਾਰਟੀਜ਼ਨ ਗਰੁੱਪ ਆਫ ਸੈਨੇਟਰ ਯਾਨੀ ਕਿ ਡੈਮੋਕ੍ਰੇਟ ਰਿਪਬਲਿਕਨ ਦੋਨੋਂ ਹੀ ਪਾਰਟੀ ਦੇ ਜਿਹੜੇ ਸੈਨੇਟਰਸ ਆ ਉਹ ਰਾਸ਼ਟਰਪਤੀ ਬਾਈਡਨ ਨੂੰ ਕਹਿੰਦੇ ਆ ਉਹ ਬਰੀਫ ਕਰਨਗੇ ਇਨਫਰਾਸਟਰਕਚਰ ਫਰੇਮਵਰਕ ਨੂੰ ਲੈ ਕੇ। ਹਾਲ ਦੀ ਘੜੀ ਦੋਨਾਂ ਤਰਫੋਂ ਅਜੇ ਕੋਈ ਪੂਰੀ ਪੱਕੀ ਰਾਏ ਜਿਹੜੀ ਉਹ ਨਹੀਂ ਜਿਹੜੀ ਉਹ ਬਣ ਰਹੀ, ਪਰ ਕੁਛ ਦਿਨ ਪਹਿਲਾਂ ਜਿਹੜੇ ਆ ਇਹ ਜਿਹੜੇ ਗਰੁੱਪ ਨੇ ਤਕਰੀਬਨ $1 ਟ੍ਰਿਲੀਅਨ ਦੀ ਜਿਹੜੀ ਸਪੈਂਡਿੰਗ ਅਗਲੇ 5 ਸਾਲ ਦੇ ਲਈ ਉਹ ਫਰੇਮਵਰਕ ਨੂੰ ਅੱਗੇ ਲੈ ਕੇ ਆਂਦਾ ਸੀਗਾ। ਸੋ ਇਹ ਹੁਣ ਹਰਜੋਤ ਸਿੰਘ ਜੀ ਦੇਖਣਾ ਪਵੇਗਾ ਵੀ ਵਾਈਟ ਹਾਊਸ ਪ੍ਰੈਜ਼ੀਡੈਂਟ ਬਾਈਡਨ ਜਿਹੜੇ ਆ ਉਹ ਇਸ ਦੇ ਨਾਲ ਕਿੰਨੀ ਕੁ ਜਿਹੜੇ ਇਸ ਨੂੰ ਸਮਰਥਨ
ਉਹ ਦੇਣਗੇ। ਜੈਨ ਸਾਕੀ ਵਾਈਟ ਹਾਊਸ ਦੇ ਪ੍ਰੈਸ ਸਕੱਤਰ ਉਹਨਾਂ ਨੇ ਕਿਹਾ ਵੀ ਵਾਈਟ ਹਾਊਸ ਦੇ ਸੀਨੀਅਰ ਸਟਾਫ ਦੀਆਂ ਜਿਹੜੀਆਂ ਕਹਿੰਦੇ ਵੀ ਅੱਜ 2 ਅਹਿਮ ਮੀਟਿੰਗਾਂ ਹੋਈਆਂ, ਜਿਸ ਦੇ ਵਿੱਚ ਕਹਿੰਦੇ ਵੀ ਅੱਗੇ ਜਿਹੜਾ ਉਹ ਕੰਮ ਵਧਿਆ ਹੈਗਾ ਆ। ਬਾਈਪਾਰਟੀਜ਼ਨ ਗਰੁੱਪ ਆਫ ਸੈਨੇਟਰਸ ਉਹਨਾਂ ਦੇ ਨਾਲ ਇਨਫਰਾਸਟਰਕਚਰ ਦੇ ਨਾਲ ਜਿਹੜੀ ਨੈਗੋਸ਼ੀਏਸ਼ਨ ਆ, ਗੱਲਬਾਤ ਆ, ਉਸ ਨੂੰ ਲੈ ਕੇ ਮੁੱਖ ਤੌਰ ਦੇ ਉੱਤੇ ਰਿਪਬਲਿਕਨ ਪਾਰਟੀ ਵੱਲੋਂ ਸੂਜ਼ਨ ਕੋਲਿਨਜ਼ ਜਿਹੜੇ ਮੇਨ ਤੋਂ ਰਿਪਬਲਿਕਨ ਪਾਰਟੀ ਦੇ ਸੈਨੇਟਰ ਨੇ ਉਹ ਨੇ, ਸੈਨੇਟਰ ਮਾਰਕ ਵਾਰਨਰ ਜਿਹੜੇ ਆ ਉਹ ਡੈਮੋਕ੍ਰੇਟ ਪਾਰਟੀ ਵੱਲੋਂ, ਅਤੇ ਜੋ ਮੈਂਚਨ ਜਿਹੜੇ ਆ ਉਹ ਡੈਮੋਕ੍ਰੇਟ ਪਾਰਟੀ ਵੱਲੋਂ ਉਹ ਲੱਗੇ ਨੇ। ਅਤੇ ਇਹਨਾਂ ਦੇ ਵਿੱਚ ਮਿਟ ਰੋਮਨੀ ਦਾ ਵੀ ਨਾਮ ਜਿਹੜਾ ਉਹ ਪਹਿਲਾਂ ਵੀ ਸੁਣਿਆ ਗਿਆ ਸੀਗਾ। ਸੋ ਇਹ ਜਿਹੜੇ 10 ਸੈਨੇਟਰਸ ਆ, ਦੋਨਾਂ ਹੀ ਪਾਰਟੀਆਂ ਦੇ 5-5 ਸੈਨੇਟਰਸ ਜਿਹੜੇ ਆ ਉਹ ਮਿਲ ਕੇ ਇੱਕ ਬਾਈਪਾਰਟੀਜ਼ਨ ਇਹ ਗਰੁੱਪ ਇਹਨਾਂ ਨੇ ਬਣਾਇਆ ਆ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਨਫਰਾਸਟਰਕਚਰ ਬਿੱਲ ਜਿਹੜਾ ਆ ਉਹ ਪਾਸ ਕੀਤਾ ਜਾਵੇ। ਉੱਧਰ ਮਿਚ ਮਕੌਨਲ ਹੋਣਾ ਨੇ ਉੱਦਾਂ ਜਿਹੜੇ ਸੈਨੇਟ ਦੇ ਮਾਈਨੋਰਿਟੀ ਲੀਡਰ ਆ ਰਿਪਬਲਿਕਨ ਪਾਰਟੀ ਵੱਲੋਂ, ਉਹਨਾਂ ਨੇ ਆਪਣੀ ਜਿਹੜਾ ਏਜੰਡਾ ਕਲੀਅਰ ਕੀਤਾ। ਕਹਿੰਦੇ ਵੀ ਅਸੀਂ ਪ੍ਰੈਜ਼ੀਡੈਂਟ ਬਾਈਡਨ ਦੇ ਕਿਸੇ ਵੀ ਏਜੰਡੇ ਨੂੰ ਅੱਗੇ ਲੈ ਕੇ ਜਾਣ ਤੋਂ ਹਾਲ ਦੀ ਘੜੀ ਇਨਕਾਰੀ ਹਾਂ। ਅਸੀਂ ਕਿਸੇ ਵੀ ਚੀਜ਼ ਨੂੰ ਜਿਹੜਾ ਆ ਉਹ ਪਾਸ ਇਹਨਾਂ ਨੇ ਨਹੀਂ ਕਰਨਾ ਹੈਗਾ। ਚਾਹੇ ਆਪਾਂ ਕੋਵਿਡ ਰਿਲੀਫ ਦੇ ਲਈ ਜਿਹੜਾ ਮੈਡੀਕਲ ਰੈਸਕਿਊ ਪਲਾਨ ਸੀਗਾ ਉਸ ਦੇ ਵਿੱਚ ਵੀ ਕਿਸੇ ਵੀ ਰਿਪਬਲਿਕਨ ਨੇ ਸਾਥ ਨਹੀਂ ਸੀ ਦਿੱਤਾ, ਅਤੇ ਕੱਲ੍ਹ ਜਿਹੜਾ ਆਪਾਂ ਵੋਟਿੰਗ ਰਾਈਟਸ ਦਾ ਜਿਹੜਾ ਦੇਖਿਆ ਆ ਉਸ ਦੇ ਵਿੱਚ ਵੀ ਕਿਸੇ ਰਿਪਬਲਿਕਨ ਦੇ ਦੁਆਰਾ ਜਿਹੜਾ ਉਹ ਸਾਥ ਨਹੀਂ ਸੀ ਜਿਹੜਾ ਉਹ ਦਿੱਤਾ ਗਿਆ। ਸੋ ਹੁਣ ਦੇਖਣਾ ਹੋਊਗਾ ਵੀ ਇਸ ਬਿੱਲ ਦੇ ਵਿੱਚ ਕਿੰਨਾ ਕੁ ਜਿਹੜਾ ਇਹਨਾਂ ਨੂੰ ਦੋਨੋਂ ਤਰਫੋਂ ਜਿਹੜਾ ਉਹ ਸਮਰਥਨ ਮਿਲਣ ਦੀ ਉਮੀਦ ਹੈਗੀ ਆ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੇ ਬਾਈਡਨ ਐਡਮਿਨਿਸਟ੍ਰੇਸ਼ਨ ਆ ਉਹ ਹੁਣ ਫੈਨੀ ਮੇ ਅਤੇ ਫਰੈਡੀ ਮੈਕ ਦੇ ਜਿਹੜੇ ਹੈੱਡ ਹੈਗੇ ਆ ਉਹਨਾਂ ਨੂੰ ਰਿਪਲੇਸ ਕਰਨ ਜਾ ਰਹੇ ਹੈਗੇ ਆ। ਪਿਛਲੇ ਦਿਨਾਂ ਦੇ ਵਿੱਚ ਜਿਹੜਾ ਆ US ਦੀ ਸੁਪਰੀਮ ਕੋਰਟ ਨੇ ਇਹ ਡਿਸੀਜਨ ਦਿੱਤਾ ਸੀ, ਜਿਹਦੇ ਮੁਤਾਬਕ ਉਹਨਾਂ ਨੇ ਇਹ ਕਿਹਾ ਸੀ ਵੀ ਜਿਹੜਾ ਫੈਨੀ ਮੇ ਅਤੇ ਫਰੈਡੀ ਮੈਕ ਦਾ ਹੈੱਡ ਹੈਗਾ ਉਸ ਨੂੰ ਜਿਹੜਾ ਵਾਈਟ ਹਾਊਸ ਆ ਉਹ ਰਿਮੂਵ ਕਰ ਸਕਦਾ ਹੈਗਾ। ਸੋ ਅੱਜ ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਟਾਈਮ ਦੇ ਜਿਹੜੇ ਅਪੁਆਇੰਟਡ ਜਿਹੜੇ ਹੈੱਡ ਸੀਗੇ ਕੈਲਾਵੇਰੀਆ, ਉਹਨਾਂ ਨੇ ਅੱਜ ਇਹ ਅਨਾਊਂਸ ਕਰ ਦਿੱਤਾ ਆ ਵੀ ਮੈਂ ਸੁਪਰੀਮ ਕੋਰਟ ਦਾ ਜਿਹੜਾ ਡਿਸੀਜਨ ਆ ਉਸ ਨੂੰ ਮੰਨਦਾ ਆ, ਅਤੇ ਜਿਹੜਾ ਵੀ ਮੇਰੀ ਜਗ੍ਹਾ 'ਤੇ ਆਊਗਾ ਉਸ ਨੂੰ ਮੈਂ ਜਿਹੜਾ ਆ ਗੁੱਡ ਲੱਕ ਕਹਿੰਦਾ ਆ। ਸੋ ਹੁਣ ਬਾਈਡਨ ਐਡਮਿਨਿਸਟ੍ਰੇਸ਼ਨ ਜਿਹੜਾ ਆ ਉਹਨਾਂ ਦੀ ਜਗ੍ਹਾ 'ਤੇ ਦੇਖੋ ਕਿਹੜੇ ਬੰਦੇ ਨੂੰ ਅਪੁਆਇੰਟ ਕਰਦਾ ਹੈ। ਜੀ, ਅਤੇ ਨਾਲ ਹੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਜਿਹੜੇ ਬਾਰਡਰ ਪੈਟਰੋਲ ਦੇ ਚੀਫ ਰੋਡਨੀ ਸਕਾਟ ਜਿਹੜੇ ਹੈਗੇ ਆ ਉਹਨਾਂ ਨੂੰ ਜਿਹੜੇ ਬਾਈਡਨ ਪ੍ਰਸ਼ਾਸਨ ਆ ਉਹਨਾਂ ਦੇ ਦੁਆਰਾ ਬਾਹਰ ਦਾ ਰਸਤਾ ਜਿਹੜਾ ਉਹ ਦਿਖਾ ਦਿੱਤਾ ਗਿਆ ਆ, ਉਹਨਾਂ ਨੂੰ ਉਸ ਅਹੁਦੇ ਤੋਂ ਲਾਂਭੇ ਕਰ ਦਿੱਤਾ ਆ। ਸੋ ਲੱਗ ਰਿਹਾ ਵੀ ਜਿਹੜਾ ਬਾਈਡਨ ਪ੍ਰਸ਼ਾਸਨ ਆ ਉਹ ਇਸ ਦੇ ਵਿੱਚ ਜਿਹੜੀ ਆ ਉਹ ਹੁਣ ਹਿਲਜੁਲ ਲੈ ਕੇ ਆਊਗੇ, ਆਪਣੇ ਵੱਲੋਂ ਜਿਹੜਾ ਆ ਉਹ ਨਵੇਂ ਬੰਦੇ ਨੂੰ ਇਸ ਦੇ ਵਿੱਚ ਹੈੱਡ ਦੇ ਵਜੋਂ ਲੈ ਕੇ ਆਉਣਗੇ। 29 ਸਾਲ ਤੋਂ ਜਿਹੜੇ ਆ ਇਹ ਬਾਰਡਰ ਪੈਟਰੋਲ ਦੇ ਨਾਲ ਕੰਮ ਕਰ ਰਹੇ ਜਿਹੜੇ ਸਕਾਟ ਉਹਨਾਂ ਨੇ ਜਿਹੜਾ ਉਹ ਦੱਸਿਆ ਆ। ਸੋ ਨਵੀਂ ਐਡਮਿਨਿਸਟ੍ਰੇਸ਼ਨ ਜਿਹੜਾ ਕਹਿੰਦੇ ਵੀ ਮੇਰੀ ਥਾਂ ਦੇ ਉੱਤੇ ਆਪਣੀ ਮਨਪਸੰਦ ਦਾ ਜਿਹੜਾ ਆ ਉਹ ਬੰਦਾ ਜਿਹੜਾ ਉਹ ਲਾ ਸਕਦੇ ਨੇ। ਸੋ ਇਹ ਜਿਹੜੇ ਬਹੁਤ ਸਾਰੀਆਂ ਏਜੰਸੀਜ਼ ਦੇ ਜਿਹੜੇ ਹੈੱਡ ਆ ਉਹ ਜਿਹੜਾ ਵੀ ਐਡਮਿਨਿਸਟ੍ਰੇਸ਼ਨ ਫੈਡਰਲ ਲੈਵਲ ਦੇ ਉੱਤੇ ਹੁੰਦਾ ਆ ਉਹ ਆਪਣੇ ਜਿਹੜਾ ਆ ਪੱਧਰ ਦੇ ਉੱਤੇ ਆਪਣੀ ਮਰਜ਼ੀ ਦਾ ਆਪਣੇ ਇੱਛਾ ਵਾਲਾ ਜਿਹੜਾ ਉਹਨਾਂ ਨੂੰ ਲਗਾਉਂਦੇ ਨੇ। ਜੀ, ਅਗਲੀ ਖਬਰ ਜਿਹੜੀ ਆ ਰਹੀ ਆ ਉਹ ਸੈਂਟਾ ਕਲਾਰਾ ਕਾਉਂਟੀ ਕੈਲੀਫੋਰਨੀਆ ਤੋਂ ਆ ਰਹੀ ਆ। ਪਿੱਛੇ ਪੈਂਡੈਮਿਕ ਦੇ ਦੌਰਾਨ ਕਰੋਨਾ ਵਾਇਰਸ ਜਦੋਂ ਚੱਲ ਰਿਹਾ ਸੀ ਅਤੇ 400 ਤੋਂ ਵੱਧ ਜਿਹੜੇ ਬਿਜ਼ਨੈਸਿਸ ਆ ਉਹਨਾਂ ਨੂੰ $6 ਮਿਲੀਅਨ ਦਾ ਜਿਹੜਾ ਫਾਈਨ ਆ ਕਾਉਂਟੀ ਆਫ ਸੈਂਟਾ ਕਲਾਰਾ ਵੱਲੋਂ ਦਿੱਤਾ ਗਿਆ ਸੀ। ਅਤੇ ਫਾਈਨ ਤਾਂ ਕਹਿੰਦੇ ਕਈ ਬਿਜ਼ਨੈਸਿਸ ਇਹ ਕਹਿੰਦੇ ਆ ਵੀ ਸਾਨੂੰ ਆ ਕੇ ਦੱਸਿਆ ਗਿਆ ਵੀ ਇਹ ਜਿਹੜਾ ਤੁਹਾਡਾ ਸਾਈਨ ਮਿਸਿੰਗ ਆ ਵੀ ਜੀ ਸੋਸ਼ਲ ਡਿਸਟੈਂਸ ਰੱਖੋ, ਜਾਂ ਛੋਟੀਆਂ ਗੱਲਾਂ ਵੀ ਸੀਆਂ। ਕਹਿੰਦੇ ਅਸੀਂ ਰਾਈਟ ਵੇ ਚੇਂਜ ਕੀਤਾ, ਪਰ 20 ਮਿੰਟਾਂ ਬਾਅਦ ਆ ਕੇ ਫਿਰ ਇੰਸਪੈਕਟਰ ਨੇ $3500 ਦਾ ਜਿਹੜਾ ਟਿਕਟਾਂ ਆ ਉਹਨਾਂ ਨੂੰ ਦੇ ਦਿੱਤੀਆਂ। ਸੋ ਅੱਜ ਈਸਟ ਵੇ ਟਾਈਮ ਨੇ ਰਿਵੀਲ ਕੀਤਾ ਆ ਵੀ ਸੈਂਟਾ ਕਲਾਰਾ ਕਾਉਂਟੀ ਨੇ ਜਿਹੜੇ 400 ਬਿਜ਼ਨੈਸਿਸ ਨੂੰ $6 ਮਿਲੀਅਨ ਦਾ ਕੋਵਿਡ ਵਾਇਲੇਸ਼ਨ ਨੂੰ ਲੈ ਕੇ ਫਾਈਨ ਕੀਤਾ ਸੀ। ਸੋ ਹੁਣ ਸਾਰੇ ਬਿਜ਼ਨੈਸਿਸ ਜਿਹੜੇ ਆ ਉਹ ਫਾਈਟ ਕਰ ਰਹੇ ਆ ਵੀ ਸਾਡਾ ਇਹਦੇ 'ਚ ਕੋਈ ਕਸੂਰ ਨਹੀਂ। ਇੱਕ ਫਾਰਮਰਸ ਮਾਰਕੀਟ ਜਿੱਥੇ ਲੱਗਦੀ ਆ ਉਹ ਕਹਿੰਦੇ ਵੀ ਉੱਥੇ ਜਿਹੜੇ ਲੋਕ ਸ਼ਾਪਿੰਗ ਕਰਨ ਆਏ ਜੇ ਉਹਨਾਂ ਨੇ ਨਹੀਂ ਜਿਹੜਾ ਲਾਏ ਸੀ ਆਪਣੇ ਮੂੰਹ ਦੇ ਉੱਤੇ, ਅਤੇ ਉਹਨਾਂ ਦੀ ਵਜ੍ਹਾ ਕਰਕੇ ਵੀ ਜਿਹੜਾ ਆ ਫਾਰਮਰ ਮਾਰਕੀਟਸ ਦੇ ਵਿੱਚ ਜਿਨ੍ਹਾਂ ਨੇ ਸ਼ਾਪਸ ਲਾਈਆਂ ਸੀਗੀਆਂ ਪਈ ਜੀ ਤੁਹਾਡੇ ਜਿਹੜੇ ਕਸਟਮਰਸ ਆ ਉਹ ਬਿਨਾਂ ਮਾਸਕ ਤੋਂ ਆ, ਉਹਨਾਂ ਨੂੰ ਵੀ ਜਿਹੜਾ ਫਾਈਨ ਕਰ ਦਿੱਤਾ ਗਿਆ ਸੀ। $3500 ਇੱਕ ਬਿਜ਼ਨਸ ਨੂੰ ਜਿਹੜਾ ਫਾਈਨ ਕੀਤਾ ਗਿਆ ਸੀ। ਜੀ, ਅਤੇ ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ
ਸਮਾਪਤ ਜਿਹੜਾ ਹੁੰਦਾ ਹੈ। ਤੇ ਜਾਣ ਤੋਂ ਪਹਿਲਾਂ ਜੇ ਆਪਾਂ ਤੁਹਾਨੂੰ ਸਟਾਕ ਮਾਰਕੀਟ ਦਾ ਵੀ ਹਾਲ ਚਾਲ ਦੱਸਦੇ ਜਾਈਏ, ਅੱਜ ਡਾਊ ਜੋਨਸ ਦੇ ਵਿੱਚ 71 ਪੁਆਇੰਟਾਂ ਦਾ ਜਿਹੜਾ ਗਿਰਾਵਟ ਆ ਉਹ ਦਰਜ ਕੀਤੀ ਗਈ, 33,874 ਦੇ ਉੱਤੇ ਬੰਦ ਹੋਇਆ। ਨੈਸਡੈਕ ਦੇ ਵਿੱਚ 18 ਪੁਆਇੰਟਾਂ ਦੀ ਗਿਰਾਵਟ ਦਰਜ ਹੋਈ, 14,271 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ ਜਿਹੜੇ ਆ ਉਹ 4 ਪੁਆਇੰਟਾਂ ਦੀ ਗਿਰਾਵਟ ਹੋਈ, 4241 ਦੇ ਉੱਤੇ ਬੰਦ ਹੋਇਆ। 10 ਈਅਰ ਯੀਲਡ 1.49% ਦੇ ਉੱਤੇ ਰਹੀ ਤੇ ਸੋਨੇ ਦਾ ਭਾਅ $1780 ਪ੍ਰਤੀ ਆਉਂਸ ਰਿਹਾ। ਇੱਕ ਯੂਐਸ ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 23 ਸੈਂਟ ਦੇ ਬਰਾਬਰ ਰਹੀ ਆ। ਇੱਕ ਯੂਐਸ ਡਾਲਰ ਦੀ ਕੀਮਤ ਇੰਡੀਆ ਦੇ 74 ਰੁਪਏ ਤੇ 25 ਪੈਸੇ ਦੇ ਬਰਾਬਰ ਰਹੀ ਆ। ਕ੍ਰਿਪਟੋ ਕਰੰਸੀ ਦੇ ਵਿੱਚ ਇੱਕ ਬਿਟਕੋਇਨ ਦੀ ਕੀਮਤ $33,198 ਜਦੋਂ ਆਪਾਂ ਤੁਹਾਨੂੰ ਦੱਸ ਰਹੇ ਹਾਂ ਇਸ ਟਾਈਮ ਕੀਮਤ ਚੱਲ ਰਹੀ ਆ। ਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ ਮੇਰੇ ਰਾਜਕਰਮੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਾ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।